ਜਿਹੜੀ ਡਾਕੂਮੈਂਟਰੀ BBC ਨੇ ਬਣਾਈ 2 ਭਾਗਾਂ 'ਚ ਅਜੇ ਉਹਦਾ ਪਹਿਲਾ ਭਾਗ ਹੀ ਰਿਲੀਜ਼ ਹੋਇਆ। ਜਿਵੇਂ ਇੱਕ ਇਸ ਡਾਕੂਮੈਂਟਰੀ ਨੇ ਭਾਰਤ ਦੇ ਵਿੱਚ ਮਾਹੌਲ ਸਿਰਜ ਦਿੱਤਾ ਹੈ, ਉਹਨਾਂ ਦਾ ਤਾਂ ਇਵੇਂ ਹੈ ਜਿਵੇਂ BBC ਨੇ ਫੌਜਾਂ ਨਾਲ ਟੈਂਕਾਂ ਤੋਪਾਂ ਨਾਲ ਹਮਲਾ ਕਰਤਾ ਹੋਇਆ ਭਾਰਤ ਦੇ ਉੱਤੇ। ਭਾਰਤ ਦੀ ਹਕੂਮਤ ਨੇ ਟਿੱਲ ਲਾਇਆ ਹੋਇਆ ਕਿ ਭਾਈ ਇਸ ਨੂੰ ਅਸੀਂ ਲੋਕਾਂ ਤੱਕ ਨਾ ਪਹੁੰਚਣ ਦਈਏ, ਪਰ ਇਸ ਸਾਰੀ ਪ੍ਰੋਸੈਸ 'ਚ ਜਿੰਨਾ ਪ੍ਰਚਾਰ ਇਹਨਾਂ ਨੇ ਖੁਦ ਹੀ ਕਰ ਦਿੱਤਾ ਹੈ ਇਸ BBC ਦੀ ਡਾਕੂਮੈਂਟਰੀ ਦਾ, ਜੇ ਇਹਨਾਂ ਦੇ ਵਿੱਚ ਥੋੜ੍ਹਾ ਬਹੁਤ ਵੀ ਧੰਮਲ ਹੁੰਦਾ, ਨਾ ਵੀ ਰਿਐਕਟ ਕਰਦੇ, ਨੋ ਕਾਮੈਂਟ ਕਹਿ ਕੇ ਹੀ ਛੱਡ ਦਿੰਦੇ, ਤੇ ਸ਼ਾਇਦ 5% ਲੋਕਾਂ ਨੂੰ ਵੀ ਪਤਾ ਨਹੀਂ ਸੀ ਲੱਗਣਾ। ਇੰਡੀਆ ਨੇ ਇੰਟਰਨੈਟ ਪਲੇਟਫਾਰਮ ਤੋਂ ਵੀ, YouTube ਪਲੇਟਫਾਰਮ ਤੋਂ ਵੀ, ਔਰ ਇਸ ਹੱਦ ਤੱਕ ਜੰਗ ਛੇੜ ਦਿੱਤੀ ਹੈ ਕਿ ਇਹਨੂੰ ਕਿਸੇ ਲੈਵਲ 'ਤੇ ਵੀ ਦਿਖਾਣ ਨਹੀਂ ਦੇਣਾ। ਵਾਜਪਾਈ ਨੇ ਇੱਕ ਪ੍ਰੈਸ ਕਾਨਫਰੰਸ ਜਿਹਦੇ 'ਚ ਮੋਦੀ ਉਹਦੇ ਨਾਲ ਬੈਠਾ ਸੀ, ਉਸਨੇ ਚੇਸਟ ਹਿੰਦੀ ਦੇ ਵਿੱਚ ਕਿਹਾ ਸੀ कि हमारा एक राज धर्म भी है और राज धर्म निभाना चाहिए। अगर राज धर्म हम नहीं निभाते तो हम जो हैं वो जवाब दें। ਜਦੋਂ ਵਾਜਪਾਈ ਨੇ ਅਸਤੀਫਾ ਮੰਗਿਆ, ਉਸ ਤੋਂ ਫੌਰਨ ਬਾਅਦ ਇਹਨਾਂ ਦੀ BJP ਦੀ ਜਿਹੜੀ ਐਗਜ਼ੈਕਟਿਵ ਦੀ ਗੋਆ ਦੇ ਵਿੱਚ ਮੀਟਿੰਗ ਸੀ, ਉਹਨਾਂ ਦਾ ਕੋਈ ਕਨਵੈਨਸ਼ਨ ਵੀ ਸੀ, ਔਰ ਦੂਜਾ ਉਹਦੇ 'ਚ ਵਾਜਪਾਈ ਨੂੰ RSS ਹੈਡਕੁਆਟਰ ਨਾਗਪੁਰ ਨੇ ਬਿਲਕੁਲ ਕਲੀਅਰ ਕਰਤਾ ਕਿ ਫਰਗੈਟ ਅਬਾਊਟ ਇਟ, ਮੋਦੀ ਨੇ ਜੋ ਕੀਤਾ ਉਹ ਸਾਡੀ ਲਾਈਨ ਮੁਤਾਬਕ ਕੀਤਾ ਔਰ ਇਹ ਅਸਤੀਫਾ ਨਹੀਂ ਦੇਗਾ। ਉਹਨਾਂ ਨੇ ਕਿਹਾ ਵੀ ਮੋਦੀ ਨੂੰ ਕ੍ਰਿਟਿਸਾਈਜ਼ ਕੀਤਾ ਜਾ ਸਕਦਾ, ਇਹਦੇ 'ਚ ਕੋਈ ਇੰਡੀਆ ਦੀ ਸੋਵਰਨਿਟੀ ਜਾਂ ਉਹਨਾਂ ਦੀ ਇੰਟਰਨਲ ਜੁਡੀਸ਼ੀਅਲ ਸਿਸਟਮ ਦੇ ਵਿੱਚ ਇੰਟਰਫੇਰੈਂਸ ਨਹੀਂ ਹੈ। ਇਫ ਯੂ ਰੀਡ ਆਵਰ ਸਕ੍ਰਿਪਚਰਸ, if you read Bhagavad Gita, you read Upanishads, you will see in it, it is written that truth cannot be hidden, that truth always comes out. उन्होंने कहा भी ठीक है, you can ban, you can suppress the press, you can control the institutions, you can use CBI, ED, all the stuff, but the truth is truth. Truth shines bright. It has a nasty habit of coming out. So no amount of banning oppression and frightening people is going to stop the truth from coming out. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच में बहुत शुक्रिया जी। डॉक्टर साहब, आज 24 जनवरी 2023 12 माघ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਕੱਲ ਲਈ ਜਿਹੜਾ ਆਪਾਂ ਪ੍ਰੋਗਰਾਮ ਨਹੀਂ ਕੀਤਾ ਉਸ ਲਈ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ। ਸੋ ਅੱਜ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਮੋਹਾਲੀ ਵਿਖੇ ਚੱਲ ਰਹੀ ਕੌਮੀ ਇਨਸਾਫ ਮੋਰਚੇ ਦੀ ਪੂਰੀ ਮਦਦ ਕਰਨ ਦੀ ਅਪੀਲ ਕੀਤੀ ਹੈ ਕਿ ਹੁਣ ਅਸੀਂ ਸਰਕਾਰ ਖਿਲਾਫ ਝੰਡਾ ਚੱਕਿਆ ਹੈ, ਇਹ ਮੋਰਚਾ ਫਤਿਹ ਕਰਨਾ ਹੈ। ਸੋ 26 ਜਨਵਰੀ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਤੁਸੀਂ ਜਿੱਥੇ ਵੀ ਬੈਠੇ ਹੋ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਅੰਮ੍ਰਿਤਪਾਲ ਸਿੰਘ ਅਤੇ ਹੋਰ ਪੰਥਕ ਸ਼ਖਸੀਅਤਾਂ ਖਿਲਾਫ
ਬਿਨਾਂ ਗੱਲੋਂ ਕੂੜ ਪ੍ਰਚਾਰ ਤੋਂ ਬਚੋ ਅਤੇ ਸਾਵਧਾਨ ਰਹੋ। ਆਉਣ ਵਾਲਾ ਸਮਾਂ ਸਾਡੇ ਲਈ ਨਾਜ਼ੁਕ ਹੈ। ਖਾਲਸਾ ਜ਼ਿੰਦਾਬਾਦ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5161919884 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ BBC ਵੱਲੋਂ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੀ ਕੀਤੀ ਗਈ ਨਸਲਕੁਸ਼ੀ ਵਿੱਚ ਨਰਿੰਦਰ ਮੋਦੀ ਦੇ ਰੋਲ ਨੂੰ ਲੈ ਕੇ ਬਣਾਈ ਗਈ ਡਾਕੂਮੈਂਟਰੀ ਨੂੰ ਭਾਰਤ ਵਿੱਚ ਇੱਕ ਜੰਗ ਵਰਗਾ ਮਾਹੌਲ ਸਿਰ ਦਿੱਤਾ ਹੈ। ਸੋ ਭਾਰਤ ਸਰਕਾਰ ਨੇ ਐਮਰਜੈਂਸੀ ਤਾਕਤ ਦੀ ਵਰਤੋਂ ਕਰਦਿਆਂ ਇਸ ਡਾਕੂਮੈਂਟਰੀ ਨੂੰ YouTube, Facebook, Twitter ਆਦਿ ਤੇ ਬੈਨ ਕਰ ਦਿੱਤਾ ਹੈ। ਸੋ ਝੂਠ ਦੇ ਉੱਤੇ ਜਿੰਨੇ ਮਰਜ਼ੀ ਪਰਦੇ ਪਾਏ ਜਾਣ, ਸੱਚ ਅਖੀਰ ਵਿੱਚ 100 ਪਰਦੇ ਪਾੜ ਕੇ ਬਾਹਰ ਆ ਹੀ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਵਿੰਦਰ ਸਿੰਘ ਤੇ ਵੀਰ ਅਮਨਵੀਰ ਸਿੰਘ, ਜਿਹੜੇ ਡਾਲਸ ਟੈਕਸਸ ਨਿਵਾਸੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ, ਉਹ ਹਰ ਮਹੀਨੇ ਇੱਕ ਪ੍ਰੋਗਰਾਮ ਜ਼ਰੂਰ ਸਪਾਂਸਰ ਕਰਦੇ ਨੇ ਔਰ ਇਸ ਤੋਂ ਵੀ ਵੱਧ ਕੇ ਜਿੰਨੀ ਐਮੋਸ਼ਨਲ ਉਹ ਹਮਾਇਤ ਕਰਦੇ ਨੇ, ਉਹ ਸਾਡੇ ਲਈ ਹੋਰ ਵੀ ਜਿਹੜਾ ਹੈ ਉਹ એનર્ਜੀ ਦੇਣ ਵਾਲੀ ਹੁੰਦੀ ਹੈ। ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਜਿੰਨੇ ਜਿਹੜੇ 3 ਨੁਕਤੇ ਉਹਨਾਂ ਨੇ ਆਪਣੇ ਅੱਜ ਦੇ ਮੈਸੇਜ ਲਈ ਦਿੱਤੇ ਨੇ, ਤਿੰਨੋਂ ਹੀ ਬੜੇ ਅਹਿਮ ਨੇ। ਜਦੋਂ ਅਸੀਂ ਅੱਜ ਦੇ ਮਾਹੌਲ ਦੇ ਵਿੱਚ ਦੇਖਦੇ ਤੇ ਇਸ ਵੇਲੇ ਜਿਹੜਾ ਕੌਮੀ ਕੰਸੈਂਸਸ ਵੀ ਔਰ ਸਪੋਰਟ ਵੀ, ਉਹ ਇਨਸਾਫ ਮੋਰਚਾ, ਜਿਸ ਦਾ ਆਫੀਸ਼ੀਅਲ ਨਾਂ ਕੌਮੀ ਇਨਸਾਫ ਮੋਰਚਾ ਹੈ, ਉਸ ਦੇ ਉੱਤੇ ਕੇਂਦਰਿਤ ਹੈ। ਔਰ ਕੱਲ ਬੇਸ਼ੱਕ ਅਸੀਂ ਪ੍ਰੋਗਰਾਮ ਨਹੀਂ ਕੀਤਾ, ਪਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੌਮੀ ਇਨਸਾਫ ਮੋਰਚੇ ਦੇ ਉਸ ਮੌਕੇ ਤੋਂ ਜਿਹੜਾ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਜਿੱਥੇ ਝੰਡੇ ਗੱਡੇ ਹੋਏ ਨੇ, ਉੱਥੋਂ ਦੀ ਲਾਈਵ ਕਵਰੇਜ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈ। ਕਿਉਂਕਿ ਸੱਚੋ ਸੱਚ ਪ੍ਰੋਗਰਾਮ ਦਾ ਇਹ ਪ੍ਰਾਈਮ ਟਾਈਮ ਹੁੰਦਾ ਹੈ ਤੇ ਸਾਡੀ ਕੋਸ਼ਿਸ਼ ਸੀ ਕਿ ਬਾਹਰਲੇ ਸਾਡੇ ਡਾਇਸਪੋਰਾ ਵੀਰ ਭੈਣਾਂ ਵੀ ਇਸ ਦੇ ਨਾਲ ਜੁੜਨ। ਇਸ ਲਈ ਉੱਥੋਂ ਹੀ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਸੀ ਲਾਈਵ, ਔਰ ਆਉਣ ਵਾਲੇ ਦਿਨਾਂ 'ਚ ਇਸ ਦੀ ਲਗਾਤਾਰਤਾ, ਕਿਉਂਕਿ ਉੱਥੇ ਹੁਣ ਜਿਵੇਂ ਸਿੰਘੂ ਬਾਰਡਰ ਦੇ ਉੱਤੇ ਇੱਕ ਸਟੇਜ ਦੇ ਉੱਤੇ ਮਾਹੌਲ ਬਣ ਗਿਆ ਸੀ, ਸ਼ੰਭੂ ਤੋਂ ਸਿੰਘੂ ਤੱਕ ਪਹੁੰਚਦੇ ਹਾਂ ਔਰ ਰੋਜ਼ਾਨਾ ਉੱਥੇ ਜਿਸ ਕਿਸਮ ਦਾ ਸਪੋਰਟ ਬੇਸ ਹੀ ਨਹੀਂ, ਇੱਕ ਪੂਰਾ ਸ਼ਹਿਰ ਸਿਰਜਿਆ ਗਿਆ ਸੀ, ਪੂਰਾ ਸਿੱਖੀ ਮਾਹੌਲ ਸੀ। ਇਹੋ ਜਿਹਾ ਹੀ ਮਾਹੌਲ ਜਿਹੜਾ ਹੈ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਬਣਿਆ ਹੋਇਆ ਹੈ ਔਰ ਵੱਧ ਤੋਂ ਵੱਧ ਸਿੱਖ ਸੰਗਤਾਂ ਅੱਡ-ਅੱਡ ਜਥਿਆਂ ਦੇ ਰੂਪ 'ਚ, ਅੱਡ-ਅੱਡ ਜਥੇਬੰਦੀਆਂ ਦੇ ਬੈਨਰਸ ਦੇ ਨਾਲ ਪਾਰਟਿਸਿਪੇਟ ਕਰ ਰਹੀਆਂ ਨੇ। ਈਵਨ ਕਲਾਕਾਰਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ ਔਰ ਅਸੀਂ ਆਸ ਕਰਦੇ ਹਾਂ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਕੌਮੀ ਇਨਸਾਫ ਮੋਰਚੇ ਨੇ 4 ਨੁਕਤੇ ਆਪਣੇ ਮੁੱਖ ਪ੍ਰੋਗਰਾਮ ਦੇ ਬਣਾਏ ਨੇ ਕਿ ਜੋ ਉਹਨਾਂ ਨੇ ਹਾਸਲ ਕਰਨਾ, ਜਿਹੜਾ ਡਿਕਲੇਅਰਡ ਗੋਲ ਨੇ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ, ਜਿਹੜੇ ਆਪਣੀਆਂ ਟਰਮਸ ਨੂੰ ਪੂਰਾ ਕਰ ਚੁੱਕੇ ਨੇ, ਜੇਲ੍ਹ ਟਰਮਸ ਨੂੰ, ਇਹਦੇ ਬਾਵਜੂਦ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੇ ਕੇਸ ਡੀਟੇਲ ਰੂਪ ਦੇ ਵਿੱਚ ਸੰਗਤਾਂ ਦੇ ਸਾਹਮਣੇ ਨੇ। ਸੋ ਉਹਨਾਂ ਦੀ ਰਿਹਾਈ ਮੁੱਖ ਮੁੱਦਾ ਹੈ। ਦੂਸਰਾ, ਜੋ ਕੁਛ ਬਹਿਬਲ ਕਲਾਂ ਔਰ ਬਰਗਾੜੀ ਦੇ ਵਿੱਚ ਹੋਇਆ, ਉਸ ਨੂੰ ਲੈ ਕੇ ਜਿਹੜੇ ਦੋਸ਼ੀ ਨੇ ਗੋਲੀ ਚਲਾਉਣ ਲਈ, ਜਿਨ੍ਹਾਂ ਦੇ ਵਿੱਚ ਉਸ ਵੇਲੇ ਦੇ ਸੁਮੇਧ ਸੈਣੀ, ਬਾਦਲ, ਯੰਗਰ ਬਾਦਲ, ਜੂਨੀਅਰ ਬਾਦਲ, ਇਹਨਾਂ ਸਾਰਿਆਂ ਦਾ ਰੋਲ ਹੈ, ਉਹਨਾਂ ਨੂੰ ਸਜ਼ਾਵਾਂ ਦੇਣੀਆਂ। ਔਰ ਇਸ ਦੇ ਨਾਲ ਈਵਨ ਉਸ ਤੋਂ ਵੀ ਪਹਿਲਾਂ, ਕਿਉਂਕਿ ਇਹ ਜਦੋਂ ਅਸੀਂ ਕੋਟਕਪੂਰਾ ਜਾਂ ਬਹਿਬਲ ਕਲਾਂ ਗੋਲੀ ਕਾਂਡ ਦਾ ਜ਼ਿਕਰ ਕਰਦੇ ਹਾਂ, ਸੋ ਇਹ ਇੱਕ ਇੰਡੀਪੈਂਡੈਂਟ ਇਸ ਦੇ ਉੱਤੇ ਕਮਿਸ਼ਨ ਵੀ ਬਣੇ ਜਾਂ ਦੂਜੇ, ਪਰ ਜਿਹੜਾ ਇਸ ਨਾਲ ਵੀ ਜੁੜਿਆ ਹੈ, ਉਸ ਤੋਂ ਪਹਿਲਾਂ ਬੁਰਜ ਜਵਾਹਰ ਸਿੰਘ ਵਾੜਾ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਣਾ ਔਰ ਬਰਗਾੜੀ ਦੀਆਂ ਗਲੀਆਂ 'ਚ ਅਪਮਾਨਿਤ ਕੀਤਾ ਜਾਣਾ, ਇਹ ਆਪਣੇ ਆਪ 'ਚ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੈ ਜਿਸ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਗਿਆ ਕਿ 3-4 ਮਹੀਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਰਹੇ ਔਰ ਇਹਦੇ ਬਾਵਜੂਦ ਕਿ ਸ਼ਿਕਾਇਤ ਕੀਤੀ ਗਈ। ਕੌਣ ਸੀ ਜਿਹਨੇ ਉਸ ਇਨਕੁਆਰੀ ਨੂੰ ਦੱਬਿਆ ਔਰ ਕੌਣ ਜ਼ਿੰਮੇਵਾਰ ਹੈ ਜਦੋਂ ਕਿ ਬਰਗਾੜੀ ਦੇ ਵਿੱਚ ਇਸ ਸਾਰੀ ਦੀ ਬੇਅਦਬੀ ਦੀ ਗੱਲ ਸਾਹਮਣੇ ਆਈ, ਜਿਹਦੇ 'ਚੋਂ ਫਿਰ
ਬਹਿਬਲ ਕਲਾਂ ਔਰ ਕੋਟਕਪੂਰਾ ਗੋਲੀ ਕਾਂਡ ਨਿਕਲੇ। ਔਰ ਚੌਥਾ ਮੁੱਦਾ ਜਿਹੜਾ ਸ਼੍ਰੋਮਣੀ ਕਮੇਟੀ ਨਾਲ ਸਿੱਧੇ ਤੌਰ ਤੇ ਸੰਬੰਧਿਤ ਹੈ, ਔਰ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਬਾਦਲਾਂ ਦੇ ਕੰਟਰੋਲ 'ਚ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਪ੍ਰੈਸ ਦੇ ਵਿੱਚੋਂ ਆਉਂਦਾ ਵੀ ਇੰਨੀਆਂ ਛਪੀਆਂ, ਰਿਕਾਰਡ ਦੇ ਵਿੱਚ ਸ਼ੋ ਹੁੰਦਾ, ਪਰ ਉਹ ਗਾਇਬ ਹੋ ਜਾਂਦੀਆਂ ਨੇ ਕਿ ਉਹ ਕਿੱਥੇ ਗਈਆਂ। ਔਰ ਇਸ ਦੀ ਬੇਸ਼ੱਕ ਐਕਟਿੰਗ ਜਥੇਦਾਰ ਨੇ ਐਕਟਿੰਗ ਤਾਂ ਕੀਤੀ ਕਿ ਜੀ ਫਲਾਂ ਅਸੀਂ ਕਮੇਟੀ ਬਣਾਤੀ ਉਸ ਦਾ, ਲੇਕਿਨ ਇਸ ਦੇ ਉੱਤੇ ਵੀ ਮਿੱਟੀ ਪਾਈ ਗਈ ਹੈ। ਔਰ ਜ਼ਾਹਰ ਹੈ ਕਿ ਇਸ ਸਾਰੇ ਦੇ ਵਿੱਚ ਇਹ ਇੱਕ ਅਹਿਮ ਮੁੱਦਾ ਹੈ। ਔਰ ਇਹਨਾਂ ਮੁੱਦਿਆਂ ਨੂੰ ਲੈ ਕੇ ਕਿਉਂਕਿ ਅੱਡ-ਅੱਡ ਮੋਰਚੇ ਚੱਲ ਰਹੇ ਸੀ, ਆਲਰੇਡੀ ਬਹਿਬਲ ਕਲਾਂ ਦੇ ਵਿੱਚ ਵੀ ਮੋਰਚਾ ਲੱਗਾ ਹੋਇਆ ਸੀ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜੋ ਸ਼੍ਰੋਮਣੀ ਕਮੇਟੀ ਦਾ ਕਿਰਦਾਰ ਸੀ ਉਸ ਨੂੰ ਲੈ ਕੇ ਅੰਮ੍ਰਿਤਸਰ 'ਚ ਇਸ ਦੇ ਉੱਤੇ ਲੱਗਾ ਹੋਇਆ ਸੀ, ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਚੱਲ ਰਹੀ ਸੀ। ਉਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਮਾਰਚ ਵੀ ਹੋਇਆ। ਔਰ ਇਹ ਇਸ ਗੱਲ ਦਾ ਧਿਆਨ ਰਹੇ ਕਿ ਕੌਮੀ ਇਨਸਾਫ ਮੋਰਚਾ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ 2015 ਦੇ ਸਰਬੱਤ ਖਾਲਸਾ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, ਉਹਨਾਂ ਦੀ ਰਹਿਨੁਮਾਈ ਦੇ ਥੱਲੇ ਲੜਿਆ ਜਾ ਰਿਹਾ ਹੈ। ਔਰ ਇਸ ਵੇਲੇ ਕੌਮੀ ਤੌਰ ਦੇ ਉੱਤੇ ਇਸ ਦੇ ਉੱਤੇ ਇੱਕ ਸੁਰਤਾ ਬਣ ਰਹੀ। ਔਰ ਇਹ ਜ਼ਰੂਰੀ ਹੈ ਕਿ ਜਿੱਥੇ ਇਸ ਮੋਰਚੇ ਨਾਲ ਸੰਬੰਧਿਤ ਜਿਹੜੇ ਵੀ ਭਾਵ ਨੇ ਆਪਣੇ ਇਲਾਕਿਆਂ ਦੇ ਵਿੱਚ, ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਵੀ ਆਪਣੇ ਪਰਿਵਾਰਾਂ ਨੂੰ ਇਹ ਗੁਜ਼ਾਰਿਸ਼ ਕੀਤੀ ਜਾਏ ਕਿ ਉਹ ਜਾ ਕੇ ਉਹਦੇ ਵਿੱਚ ਪਾਰਟਿਸਿਪੇਟ ਕਰਨ। ਔਰ ਉਸ ਦਾ ਡਾਇਸਪੋਰਾ ਸਪੋਰਟ ਨੂੰ ਜਿਹੜਾ ਇੱਕ ਮੰਚ ਤੇ ਲਿਆਉਣ ਦੇ ਲਈ ਜਿਹੜਾ ਪ੍ਰੋਗਰਾਮ ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਨੇ ਉਲੀਕਿਆ, ਉਹ 26 ਜਨਵਰੀ ਨੂੰ ਦੁਨੀਆ ਭਰ ਜਿੱਥੇ ਜਿੱਥੇ ਭਾਰਤ ਦੀਆਂ ਐਮਬੈਸੀਆਂ, ਉਹਨਾਂ ਦੇ ਕੌਂਸੂਲੇਟ, ਉਹਨਾਂ ਦੇ ਹਾਈ ਕਮਿਸ਼ਨ ਨੇ, ਉਹਨਾਂ ਦੇ ਬਾਹਰ ਪ੍ਰੋਟੈਸਟ। ਔਰ ਇਸ ਵਾਰ ਪ੍ਰੋਟੈਸਟ ਦੇ ਵੀ ਮੁੱਦੇ ਇਹੀ ਮੁੱਖ ਤੌਰ ਤੇ 4 ਹੋਣਗੇ, ਇਸ ਦੇ ਉੱਤੇ ਫੋਕਸ ਹੋਏਗਾ। ਔਰ ਜ਼ਾਹਰ ਹੈ ਮੰਜ਼ਿਲ ਤਾਂ ਖਾਲਿਸਤਾਨ ਹੈ, ਖਾਲਿਸਤਾਨ ਦੇ ਝੰਡਿਆਂ ਨਾਲ ਸਿੱਖ ਸੰਗਤਾਂ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਉਹ ਇਹਨਾਂ ਨੂੰ ਮੈਸੇਜ ਦੇਣਗੇ ਕਿ ਭਾਈ ਅਸੀਂ ਆਪਣੀ ਆਜ਼ਾਦੀ ਵੀ ਹਾਸਲ ਕਰਨੀ ਹੈ, ਪਰ ਜਿਹੜਾ ਸਾਡਾ ਸ਼ਾਰਟ ਟਰਮ ਗੋਲ ਹੈ ਜਿਹਦੇ 'ਚ ਚਾਰੋਂ ਹੀ ਨੁਕਤੇ ਸਾਹਮਣੇ ਨੇ, ਇਹਨਾਂ ਨੂੰ ਅਸੀਂ ਹਾਸਲ ਕਰਨਾ। ਇਸ ਦੇ ਲਈ ਕਿਉਂਕਿ ਪ੍ਰੋਟੈਸਟ ਦੇ ਉੱਤੇ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਇੰਟਰਵਲ 'ਚ ਐਡ ਚੱਲਦੀ ਹੈ। ਇੱਕ ਜਿਹੜਾ ਨਿਊਯਾਰਕ 'ਚ ਇੰਡੀਅਨ ਕੌਂਸੂਲੇਟ ਦੇ ਬਾਹਰ 11 ਤੋਂ 1 ਤੱਕ ਦਾ ਪ੍ਰੋਟੈਸਟ ਹੈ, ਔਰ ਇਸੇ ਤਰ੍ਹਾਂ ਵਾਸ਼ਿੰਗਟਨ DC ਦੇ ਵਿੱਚ ਇੰਡੀਅਨ ਐਮਬੈਸੀ ਦੇ ਬਾਹਰ, ਜਿਸ ਨੂੰ ਸਾਡੇ ਪੇਕਾ ਪਿੰਡ ਵਾਲੇ ਆਰਗੇਨਾਈਜ਼ ਕਰ ਰਹੇ ਨੇ, ਔਰ ਫਿਲਾਡੈਲਫੀਆ ਤੋਂ ਦੂਸਰੀਆਂ ਥਾਵਾਂ ਤੋਂ ਵੀ ਸਿੱਖ ਸੰਗਤਾਂ ਵਾਸ਼ਿੰਗਟਨ DC ਜੁਆਇਨ ਕਰਨਗੇ। ਸੋ ਅਸੀਂ ਇਹ ਅਪੀਲ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਹੋਏ। ਔਰ ਇਸੇ ਤਰ੍ਹਾਂ ਮੇਰਾ ਖਿਆਲ ਹੈ ਹਿਊਸਟਨ ਵੀ, ਮੇਰੇ ਕੋਲ ਡਿਟੇਲ ਤਾਂ ਨਹੀਂ ਹੈ, ਕੁਛ ਨਾ ਕੁਛ ਜ਼ਰੂਰ ਪਲਾਨ ਕੀਤਾ ਹੋਏਗਾ, ਔਰ ਸ਼ਿਕਾਗੋ ਵੀ, ਔਰ ਸੈਨ ਫਰਾਂਸਿਸਕੋ ਵੀ ਇੰਡੀਅਨ ਕੌਂਸੂਲੇਟ ਦੇ ਬਾਹਰ। ਔਰ ਟਾਈਮਿੰਗ ਹਰ ਥਾਂ ਤੇ ਜਿਹੜੀ ਹੈ ਉਹ 11 ਤੋਂ 1 ਹੈ। ਮੌਂਟਰੀਆਲ ਤੋਂ ਸਾਡੇ ਵੀਰ ਮਨਵੀਰ ਸਿੰਘ ਔਰ ਉਹਨਾਂ ਦੇ ਬਾਕੀ ਸਾਥੀ, ਜਿਨ੍ਹਾਂ ਵੀਰ ਸੰਤੋਖ ਸਿੰਘ, ਪਰਮਿੰਦਰ ਸਿੰਘ ਔਰ ਮੇਹਰ ਸਿੰਘ, ਉਹਨਾਂ ਨੇ ਲੋਕਲ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ ਔਰ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਆਟਵਾ ਦੇ ਵਿੱਚ ਉਹਨਾਂ ਦੀ ਟਾਈਮਿੰਗ ਫਰਕ ਹੈ 1 ਤੋਂ 3। ਜਿਹੜਾ ਆਟਵਾ ਦੇ ਵਿੱਚ ਹਾਈ ਕਮਿਸ਼ਨ ਆਫ ਇੰਡੀਆ 10 ਸਪਰਿੰਗਫੋਰਡ ਰੋਡ ਆਟਵਾ, ਮੈਂ ਆਪਣੇ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹਨਾਂ ਦਾ ਜੇ ਪੋਸਟਰ ਵੀ ਉਹਨਾਂ ਦਾ ਆਇਆ ਸੀ ਜੇ ਦਿਖਾ ਸਕਣ। ਔਰ ਇਹ ਉਹਨਾਂ ਵੱਲੋਂ ਅਪੀਲ ਵੀ ਹੈ ਕਿ ਭਾਈ ਸਾਰੇ, ਕਿਉਂਕਿ ਇਹ ਆਰਗੇਨਾਈਜ਼ ਕੌਣ ਕਰਦਾ ਹੈ, ਕਾਲ ਕੌਣ ਦਿੰਦਾ ਹੈ, ਇਹ ਮੈਟਰ ਨਹੀਂ ਕਰਦਾ, ਇਹ ਸਾਰਿਆਂ ਦਾ ਕੌਮੀ ਫਰਜ਼ ਹੁੰਦਾ ਹੈ। ਔਰ ਇਸ ਵੇਲੇ ਜੇ ਅਸੀਂ ਬਾਹਰ ਬੈਠੇ ਸਮਝਦੇ ਹਾਂ ਕਿ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਆਬਜੈਕਟਿਵ ਨੇ, ਨਿਸ਼ਾਨੇ ਨੇ, ਉਹ ਦਰੁਸਤ ਨੇ, ਤਾਂ ਫਿਰ ਇੱਥੇ ਸਾਡੀ ਪਾਰਟਿਸਿਪੇਸ਼ਨ ਜ਼ਰੂਰੀ ਹੈ ਕਿ ਅਸੀਂ ਆਪਣੀ ਮੌਜੂਦਗੀ ਦੇ ਨਾਲ ਆਪਣੀ ਇਹ ਦੱਸੀਏ ਕਿ ਭਾਈ ਅਸੀਂ ਇਸ ਦੇ ਨਾਲ ਖੜੇ। ਔਰ ਤੀਸਰਾ ਜਿਹੜਾ ਮੈਸੇਜ ਵੀਰ ਗੋਵਿੰਦਰ ਸਿੰਘ ਔਰ ਅਮਨਵੀਰ ਸਿੰਘ ਹੋਰਾਂ ਨੇ ਦਿੱਤਾ ਹੈ, ਕੂੜ ਪ੍ਰਚਾਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਮਿਸ ਇਨਫੋਰਮੇਸ਼ਨ ਕੈਂਪੇਨ ਔਰ ਸੋਸ਼ਲ ਮੀਡੀਆ ਇਸ ਵੇਲੇ ਏਜੰਸੀਆਂ ਦਾ ਮਨ ਪਾਉਂਦਾ ਹਥਿਆਰ ਬਣ ਗਿਆ, ਕਈ ਮੁੱਦਿਆਂ 'ਤੇ ਭਟਕਾਇਆ ਜਾ ਰਿਹਾ। ਔਰ ਅਸੀਂ ਸਮਝਦੇ ਹਾਂ ਕਿ ਈਵਨ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜਿਹੜਾ ਹਮੇਸ਼ਾ ਚੇਤਨ ਬਾਡੀਗਾਰਡ ਵਰਿੰਦਰ ਸਿੰਘ, ਉਸ ਨੂੰ ਫੜਨਾ, ਹਰਾਸ ਕਰਨਾ, ਅਸਲਾ ਐਕਟ ਦੇ ਥੱਲੇ, ਹਾਲਾਂ ਹੁਣ ਖਬਰ ਹੈ ਕਿ ਉਸ ਦੀ ਜ਼ਮਾਨਤ ਹੋ ਗਈ। ਇਹ ਆਪਣੇ ਆਪ ਦੇ ਵਿੱਚ ਹੀ ਸੀ ਕਿ ਭਾਈ ਏਜੰਸੀਆਂ ਕਿਵੇਂ ਐਕਟ ਕਰ ਰਹੀਆਂ ਨੇ। ਇੱਕ ਪਾਸੇ ਇਸ ਕਿਸਮ ਦਾ ਵਰਤਾਰਾ ਹੈ,
ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਉਹ ਰੇਪਿਸਟ ਔਰ ਮਰਡਰਰ ਗੁਰਮੀਤ ਰਾਮ ਰਹੀਮ ਜੀ ਉਹਨੂੰ ਰਿਲੀਜ਼ ਕੀਤਾ ਗਿਆ 40 ਦਿਨ ਦੀ ਪੈਰੋਲ ਤੇ। ਔਰ ਕੱਲਾ ਇਹੀ ਨਹੀਂ, ਜਿਵੇਂ ਸਾਰਾ ਮੀਡੀਆ ਉਸ ਦੇ ਉੱਤੇ ਜਿਹੜਾ ਉਹ ਜਾਨ ਛਿਟਕ ਰਿਹਾ, ਔਰ ਉਹਨੇ ਵੀ ਬਾਹਰ ਆਉਂਦਿਆਂ ਜਿਹੜਾ ਇੱਕ ਵੱਡਾ ਕੇਕ ਜਿਹੜਾ ਕਿ ਤਲਵਾਰ ਨਾਲ ਉਹਨੂੰ ਕੱਟ ਰਿਹਾ, ਔਰ ਉਹਦੀ ਪਿਕਚਰ ਸਾਹਮਣੇ ਆਈ ਹੈ ਜਿਸ ਦੇ ਉੱਤੇ ਈਵਨ ਦਿੱਲੀ ਹਿਊਮਨ ਰਾਈਟਸ ਕਮਿਸ਼ਨ ਦੀ ਬੀਬੀ ਜਿਹੜੀ ਚੇਅਰਪਰਸਨ ਹੈ, ਜਿਹਨੂੰ ਖੁਦ ਪਿਛਲੇ ਦਿਨਾਂ 'ਚ ਕਿਸ ਕਿਸਮ ਦਾ ਉਹਦੇ ਨਾਲ ਸਲੂਕ ਹੋਇਆ, ਉਹਨੇ ਖੱਟੜ ਨੂੰ ਕਿਹਾ ਕਿ ਤੁਸੀਂ ਇਹੀ ਮੈਸੇਜ ਦੇ ਰਹੇ ਹੋ ਕਿ ਤੁਹਾਡੇ ਸਮਾਜ ਦੇ ਵਿੱਚ ਰੇਪਿਸਟ ਔਰ ਕਾਤਲ ਉਹ ਹੀਰੋ ਨੇ, ਔਰ ਇਹ ਬੰਦ ਕਰੋ ਇਹ ਸਾਰੇ ਡਰਾਮੇ ਨੂੰ। ਲੇਕਿਨ ਬੰਦ ਤਾਂ ਦੂਰ ਦੀ ਗੱਲ, ਉਹਨੂੰ ਐਜ਼ ਏ ਹੀਰੋ ਪ੍ਰੋਜੈਕਟ ਕੀਤਾ ਗਿਆ। ਔਰ ਈਵਨ ਸ਼ਿਵ ਸੈਨਾ ਦੇ ਇੱਕ ਆਗੂ ਨੇ ਕਿਹਾ ਵੀ ਗੁਰਮੀਤ ਰਾਮ ਰਹੀਮ ਨੂੰ ਭਾਰਤ ਰਤਨ ਦਾ ਅਵਾਰਡ ਮਿਲਣਾ ਚਾਹੀਦਾ। ਔਰ ਉਸ ਦੇ ਜਿਹੜਾ ਈਵਨ ਇਹ ਕਹਿ ਕੇ ਉਹਨੇ ਕਿ ਜੀ ਮੈਂ ਕਲੀਨਲੀਨੈਸ ਪ੍ਰੋਜੈਕਟ ਕੇ ਹਰਿਆਣੇ ਨੂੰ ਉਹਦੀ ਕਾਲ ਦਿੱਤੀ, ਔਰ ਉਹਦੇ 'ਚ ਈਵਨ ਬੀਜੇਪੀ ਦੇ ਵੱਡੇ ਲੀਡਰ ਰਾਜ ਸਭਾ ਮੈਂਬਰ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ। ਸੋ ਇਹ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਅਲਟੀਮੇਟਲੀ ਕੌਣ ਕਿਸ ਦੇ ਪਿੱਛੇ ਹੈ, ਕੀ ਚੱਲ ਰਿਹਾ ਹੈ, ਕਿਸ ਕਿਸਮ ਦੀ ਜਿਹੜੀ ਹੈ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਤਾਂ ਚੱਲ ਹੀ ਰਹੀ ਸੀ, ਪਰ ਇਹ ਬਾਰ-ਬਾਰ ਇਹਨਾਂ ਕੁਝ ਮਹੀਨਿਆਂ ਦੇ ਵਿੱਚ 3 ਵਾਰ 40-40 ਦਿਨ ਦੀ ਪੈਰੋਲ ਤੇ ਰਿਹਾ ਕਰਨਾ। ਦੂਸਰੇ ਪਾਸੇ ਇਸ ਠੰਡ ਦੇ ਵਿੱਚ ਵੀ ਜਿਵੇਂ ਹਜ਼ਾਰਾਂ ਬੀਬੀਆਂ ਬੱਚੇ ਦੂਜੇ ਬੈਠੇ ਨੇ ਉਸ ਖੁੱਲੇ ਅਸਮਾਨ ਦੇ ਥੱਲੇ ਜੈਨੂਅਨ ਮੰਗ ਨੂੰ ਲੈ ਕੇ ਕਿ ਭਾਈ ਜਿਹੜੇ, ਔਰ ਇਹ ਜਿਹੜੇ ਬਹੁਤ ਸਾਰੇ ਜਿਨ੍ਹਾਂ ਨੂੰ 25-25 30-30 ਸਾਲ ਨੇ, ਇਹਨਾਂ ਨੂੰ ਕਈਆਂ ਨੂੰ 18-18 20-20 ਸਾਲ ਤੋਂ ਕੋਈ ਪੈਰੋਲ ਨਹੀਂ ਮਿਲੀ। ਹੁਣ ਜਗਤਾਰ ਸਿੰਘ ਹਵਾਰਾ ਕਦੋਂ ਤੋਂ ਬਿਹਾਈਂਡ ਬਾਰਸ ਨੇ, ਲੇਕਿਨ ਕੋਈ ਪੈਰੋਲ ਨਹੀਂ। ਔਰ ਈਵਨ ਇਹਦੇ ਬਾਵਜੂਦ ਕਿ ਜੇਲ੍ਹ ਮੈਨੂਅਲ ਉਹਨਾਂ ਦਾ ਲਾਅ ਕਹਿੰਦਾ ਕਿ ਜਿੱਥੇ ਤੁਹਾਡਾ ਹੋਮ ਘਰ ਹੁੰਦਾ, ਜਿੱਥੇ ਉਹਦੇ ਨੇੜੇ ਦੀ ਜੇਲ੍ਹ 'ਚ ਤੁਹਾਨੂੰ ਰੱਖਿਆ ਜਾਂਦਾ, ਲੇਕਿਨ ਉਹਨਾਂ ਨੂੰ ਤਾਂ ਈਵਨ ਕੋਈ ਜਿਹੜਾ ਤਿਹਾੜ ਤੋਂ ਦੂਰ ਲਿਆਉਣ ਦੀ ਗੱਲ ਇੱਥੇ ਪੇਸ਼ੀ ਲਈ ਵੀ ਨਹੀਂ ਲਿਆਂਦਾ ਜਾਂਦਾ। ਸੋ ਇਸ ਕਿਸਮ ਦਾ ਮਾਹੌਲ ਚੱਲਦਾ ਹੈ ਸਾਡੇ। ਇਹ ਠੀਕ ਹੈ ਕਿ ਭਾਈ ਇਹ ਸਾਡਾ ਵਾਹ ਉਸ ਦੁਸ਼ਮਣ ਨਾਲ ਹੈ ਜਿਹੜਾ ਮੁਗਲਾਂ ਤੋਂ ਵੱਧ ਜ਼ਾਲਮ ਹੈ, ਅੰਗਰੇਜ਼ਾਂ ਤੋਂ ਵੱਧ ਚਲਾਕ ਹੈ, ਔਰ ਝੂਠ ਦਾ ਤਾਂ ਉਹ ਜਿੰਨ ਹੈ, ਕਿਉਂਕਿ ਝੂਠ ਸ਼ਾਇਦ ਪੈਦਾ ਹੀ ਇਸ ਹਿੰਦੂਤਵਾ ਜਾਂ ਬ੍ਰਾਹਮਣਵਾਦੀ ਜਿੰਨ 'ਚੋਂ ਹੋਇਆ। ਲੇਕਿਨ ਸਾਨੂੰ ਵੀ ਇਸ ਗੱਲ ਤੇ ਫਖਰ ਹੈ ਕਿ ਸਿੱਖ ਕੌਮ ਗੁਰੂ ਨਾਨਕ ਸਾਹਿਬ ਵੱਲੋਂ ਦਰਸਾਏ ਸੱਚ, ਹੱਕ, ਇਨਸਾਫ ਦੇ ਰਸਤੇ ਦੀ ਪਾਂਦੀ ਹੈ। ਔਰ ਅਲਟੀਮੇਟਲੀ ਅਸੀਂ ਬੀਤੇ ਦੇ ਵਿੱਚ ਵੀ ਪਾਵਰਫੁਲ ਪਾਤਸ਼ਾਹੀਆਂ ਨੂੰ ਧਰਾਸ਼ਾਹੀ ਕੀਤਾ, ਉਹਨਾਂ ਦਾ ਨੂੰ ਨੇਸਤੋ ਨਾਬੂਦ ਕੀਤਾ। ਔਰ ਅਲਟੀਮੇਟਲੀ ਇਹ ਹਿੰਦੂਤਵਾ ਦਾ ਜ਼ਾਲਮ ਸਾਮਰਾਜ ਵੀ ਸਿੱਖਾਂ ਦੇ ਹੱਥਾਂ 'ਚ ਹੀ ਜਿਹੜਾ ਉਹ ਟੁਕੜੇ ਹੋਏਗਾ। ਔਰ ਇਸ ਦੇ ਰੈਮਨੈਂਟ ਜਿਹੜੇ ਨੇ ਉਹ ਇਹਨਾਂ ਦੇ ਸਮੁੰਦਰ ਦੇ ਖਾਰੇ ਪਾਣੀਆਂ ਦੇ ਵਿੱਚ ਹੀ ਅਸੀਂ ਜਿਹੜਾ ਉਹ ਡੋਬਾਂਗੇ। ਔਰ ਅਸੀਂ ਵੀਰ ਗੋਬਿੰਦਰ ਸਿੰਘ, ਅਮਨਵੀਰ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਬੇਸ਼ੱਕ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਇੰਡੀਆ ਦਾ ਮੋਦੀ ਕੁਐਸਚਨ ਜਿਹੜੀ ਡਾਕੂਮੈਂਟਰੀ BBC ਨੇ ਬਣਾਈ 2 ਭਾਗਾਂ 'ਚ, ਅਜੇ ਉਹਦਾ ਪਹਿਲਾ ਭਾਗ ਹੀ ਰਿਲੀਜ਼ ਹੋਇਆ, ਔਰ ਇੱਕ ਭਾਗ ਸ਼ਾਇਦ 1-2 ਦਿਨਾਂ 'ਚ ਰਿਲੀਜ਼ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਹੋਇਆ। ਪਰ ਜਿਵੇਂ ਇੱਕ ਇਸ ਡਾਕੂਮੈਂਟਰੀ ਨੇ ਭਾਰਤ ਦੇ ਵਿੱਚ ਮਾਹੌਲ ਸਿਰਜ ਦਿੱਤਾ ਹੈ, ਉਹਨਾਂ ਦਾ ਤਾਂ ਇਵੇਂ ਹੈ ਜਿਵੇਂ BBC ਨੇ ਫੌਜਾਂ ਨਾਲ, ਟੈਂਕਾਂ, ਤੋਪਾਂ ਨਾਲ ਹਮਲਾ ਕਰਤਾ ਹੋਇਆ ਭਾਰਤ ਦੇ ਉੱਤੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਜਿਹੜੇ ਇਨਸਿਕਿਉਰ ਲੋਕ ਹੁੰਦੇ ਨੇ ਜਾਂ ਜਿਹੜੇ ਇਨਸਿਕਿਉਰ ਸਿਸਟਮ ਹੁੰਦੇ ਨੇ, ਹੁਣ ਇੱਕ ਪਾਸੇ ਤਾਂ ਇਹਨਾਂ ਦਾ ਇਸ ਕਿਸਮ ਦੇ ਦਾਅਵੇ ਬਾਹਰ ਆ ਕੇ ਵੀ ਇਹਨਾਂ ਦੇ ਬੱਚੇ ਜਮਹੂਰਿਆਂ ਦੇ ਵੀ ਇੰਡੀਆ ਦਾ ਲਾਰਜੈਸਟ ਡੈਮੋਕ੍ਰੇਸੀ, ਹੁਣ ਇਹ ਵੀ ਦਾਅਵਾ ਨਾਲ ਜੁੜ ਗਿਆ ਸੀ ਸਭ ਤੋਂ ਮੋਸਟ ਪੋਪੂਲਸ ਕੰਟਰੀ ਇਨ ਦਾ ਵਰਲਡ। ਜਿਵੇਂ ਮੈਂ ਤਾਂ ਸਮਝਦਾ ਵੀ ਜੇ ਸਭ ਤੋਂ ਜ਼ਿਆਦਾ ਬੱਚੇ ਜੰਮਣਾ ਜਿਹੜਾ ਉਹ ਅਵਾਰਡ ਹੈ, ਫਿਰ ਤਾਂ ਇਹ ਆਸਕਰ ਹੋਏ ਜਾਂ ਨੋਬਲ ਹੋਏ ਜਾਂ ਇਹਨਾਂ ਨੇ ਪਰਮਵੀਰ ਚੱਕਰ ਦੇਣਾ ਹੋਏ, ਉਹ ਤਾਂ ਚੂਹਿਆਂ ਨੂੰ ਦੇਣ ਜਾਂ ਖਰਗੋਸ਼ਾਂ ਨੂੰ ਦੇਣ, ਕਿਉਂਕਿ ਫਿਰ ਉਹਦੇ 'ਚ ਤਾਂ ਉਹਨਾਂ ਦਾ ਕੌਣ ਮੁਕਾਬਲਾ ਕਰ ਸਕਦਾ। ਐਵੇਂ ਥੋੜ੍ਹੀ ਅੰਗਰੇਜ਼ੀ ਦੀਆਂ ਐਕਸਪ੍ਰੈਸ਼ਨਸ ਆਈ ਆ, ਬਰੀਡਿੰਗ ਲਾਈਕ ਰੈਟਸ ਔਰ ਬਰੀਡਿੰਗ ਲਾਈਕ ਰੈਬਿਟਸ। ਸੋ ਇਹ ਅਵਾਰਡ ਹੁਣ ਇਹ ਵੀ ਬੜੇ ਮਾਣ ਨਾਲ ਕਹਿੰਦੇ ਨੇ ਕਿ ਜੇ ਅਸੀਂ ਬਸ ਇਸ ਸਾਲ ਦੇ ਐਂਡ ਤੱਕ ਪਹੁੰਚਦੇ ਹਾਂ, ਦੁਨੀਆ ਦੇ ਚੂਹਿਆਂ ਤੋਂ ਬਾਅਦ ਅਸੀਂ ਸਭ ਤੋਂ ਜ਼ਿਆਦਾ ਜਿਹੜੇ ਨਿਆਣੇ ਜੰਮਣ ਵਾਲਾ ਮੁਲਕ ਬਣ ਗਏ। ਲੇਕਿਨ ਇਹਨਾਂ ਦੀ ਕਰਤੂਤ ਦੇਖੋ, ਇਹਨਾਂ ਦਾ ਕਿਰਦਾਰ ਦੇਖੋ, ਇਹਨਾਂ ਵਿਚਲੀ ਜਿਹੜੀ ਹੈ ਓਵਰਆਲ ਦੇਖੋ ਕਿ ਵੀ ਇਹ ਕਿਉਂ ਜਿਹੀ ਡੈਮੋਕ੍ਰੇਸੀ ਹੈ। ਹੁਣ ਇੱਕ ਪਾਸੇ ਅਸੀਂ ਦੇਖਦੇ, ਕਿਉਂਕਿ ਅਸੀਂ ਤਾਂ ਸਿੱਖ ਕੌਮ ਨੇ ਇਹ ਸਾਰੇ ਸਟੈਪ ਦੇਖੇ ਹੋਏ ਨੇ ਕਿ ਔਰ ਐਵੇਂ ਨਹੀਂ ਸਾਡੇ ਕਵੀਸ਼ਰਾਂ ਨੇ ਜਾਂ ਢਾਡੀਆਂ ਨੇ ਕਿ ਵੀ
ਤੇਰੀ ਤਸਵੀਰ ਡਰਾਵੇ ਵੈਰੀ ਨੂੰ। ਹੁਣ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਤਸਵੀਰ ਦੇ ਉੱਤੇ ਪਾਬੰਦੀ ਜਿਸ ਘਰ ਚੋਂ ਮਿਲਣਾ ਜਾਂ ਪੀਲੇ ਪਟਕੇ ਤੋਂ, ਇਹ ਕਿਹੋ ਜਿਹਾ ਸਿਸਟਮ ਹੈ ਜਿਹਦੇ ਕੋਲ ਇਹ ਕਹਿਣ ਨੂੰ ਕਿ ਜੀ ਸਾਡੀ ਪਾਵਰਫੁਲ ਆਰਮੀ, ਅਸੀਂ ਫਲਾਣਾ ਤੇ ਸਾਡਾ ਵੀਰ ਔਰ ਫਲਾਣੇ ਭਾਰਤ ਦੇ ਦੂਜੇ, ਤੇ ਉਹਨਾਂ ਨੂੰ ਇੱਕ ਕੇਸਰੀ ਪਟਕੇ ਤੋਂ ਡਰ ਲੱਗਦਾ ਰਿਹਾ, ਪਿੰਡਾਂ ਵਾਲਿਆਂ ਦੀ ਤਸਵੀਰ ਤੋਂ ਡਰ ਲੱਗਦਾ ਰਿਹਾ। ਔਰ ਬਾਅਦ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਈਵਨ ਜਿਹੜੇ ਸਰ ਜਸਵੰਤ ਸਿੰਘ ਖਾਲੜੇ ਵਰਗੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਤੱਥ ਸਾਹਮਣੇ ਲਿਆਂਦੇ, ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਲੇਕਿਨ ਇਹਨਾਂ ਦਾ ਜਿੰਨਾ ਜਲੂਸ ਹੁਣ ਨਿਕਲ ਰਿਹਾ, ਬਿਲਕੁਲ BBC ਨੇ, ਔਰ ਮੈਂ ਅੱਜ ਹੀ ਕਿਉਂਕਿ ਇਸ ਪੀਰੀਅਡ ਜਿੱਥੇ ਇੱਕ ਪਾਸੇ ਭਾਰਤ ਦੀ ਹਕੂਮਤ ਨੇ ਟਿੱਲ ਲਾਇਆ ਹੋਇਆ ਕਿ ਭਾਈ ਇਸ ਨੂੰ ਅਸੀਂ ਲੋਕਾਂ ਤੱਕ ਨਾ ਪਹੁੰਚਣ ਦਈਏ, ਪਰ ਇਸ ਸਾਰੀ ਪ੍ਰੋਸੈਸ 'ਚ ਜਿੰਨਾ ਪ੍ਰਚਾਰ ਇਹਨਾਂ ਨੇ ਖੁਦ ਹੀ ਕਰ ਦਿੱਤਾ ਹੈ ਇਸ BBC ਦੀ ਡਾਕੂਮੈਂਟਰੀ ਦਾ, ਜੇ ਇਹਨਾਂ ਦੇ ਵਿੱਚ ਥੋੜਾ ਬਹੁਤ ਵੀ ਧੰਮਲ ਹੁੰਦਾ, ਨਾ ਵੀ ਰਿਐਕਟ ਕਰਦੇ, ਨੋ ਕਮੈਂਟ ਕਹਿ ਕੇ ਹੀ ਛੱਡ ਦਿੰਦੇ, ਤੇ ਸ਼ਾਇਦ 5% ਲੋਕਾਂ ਨੂੰ ਵੀ ਪਤਾ ਨਹੀਂ ਸੀ ਲੱਗਣਾ ਡਾਕੂਮੈਂਟਰੀਆਂ ਦਾ ਕਿੰਨੀਆਂ ਬਣਦੀਆਂ ਨੇ, ਕਿੰਨੀਆਂ ਨਸਲਕੁਸ਼ੀਆਂ, ਕੋਈ ਰਵਾਂਡਾ, ਕੋਈ ਉਸ ਤੋਂ ਪਹਿਲਾਂ ਜੋ ਕੰਬੋਡੀਆ 'ਚ ਹੋਇਆ, ਚਿਲੀ 'ਚ ਹੋਇਆ, ਸਾਰੇ ਪਾਸੇ ਕਿਸ ਕਿਸਮ ਦਾ ਇਨਰ ਪਾਪੂਲੇਸ਼ਨਾਂ ਵਾਈਪ ਆਊਟ ਕਰ ਦਿੱਤੀਆਂ। ਅੱਜ ਹੀ ਮੇਰੀ ਗੱਲ ਆਸਟ੍ਰੇਲੀਆ ਵੀਰ ਨਾਲ ਹੋ ਰਹੀ ਸੀ, ਯੁਗਾਂਡਾ, ਈਦੀ ਅਮੀਨ ਦਾ ਜ਼ਮਾਨਾ 1980s ਦੇ ਵਿੱਚ ਕਿਵੇਂ 2-3 ਲੱਖ ਉਹਨੇ ਦੂਸਰੇ ਟਰਾਈਬ ਦੇ ਲੋਕ ਸਾਰੇ ਵਾਈਪ ਆਊਟ ਕਰ ਦਿੱਤੇ, ਔਰ ਹਰ ਪਾਸੇ ਕਿੰਨਾ ਜਿਹੜਾ ਕਸ਼ਮੀਰ ਦੇ ਵਿੱਚ 1.5 ਲੱਖ ਮਾਰ ਦਿੱਤਾ ਹੈ, ਸਾਡੇ ਮਾਰ ਦਿੱਤੇ, ਕਿੰਨਾ ਠੀਕ ਹੈ ਥੋੜਾ ਬਹੁਤ ਹੋਇਆ, ਕਿਸੇ ਨੇ ਮਤਾ ਕਰਤਾ, ਕੋਈ ਐਮਨੈਸਟੀ ਦੀ ਰਿਪੋਰਟ ਆ ਗਈ। ਪਰ ਇਸ ਵੇਲੇ ਭਾਰਤ ਜਿਹੜਾ ਇੱਕ ਪਾਸੇ ਇਹ ਸੌਦਾ ਵੇਚ ਰਿਹਾ ਸੀ ਕਿ G20 ਦੀ ਦੇਖੋ ਸਾਨੂੰ ਪ੍ਰਧਾਨਗੀ ਮਿਲੀ, ਔਰ ਇਹਦਾ ਮਤਲਬ ਇਹ ਹੈ ਵੀ ਦੁਨੀਆ ਜਿਹੜੀ ਹੈ ਉਹ ਸਾਡੇ ਸਟੇਟਸ ਨੂੰ ਪ੍ਰਵਾਨ ਕਰਦੀ ਹੈ ਵੀ ਅਸੀਂ ਕਿੰਨੀ ਵੱਡੀ ਪਾਵਰ ਬਣ ਗਏ। ਤੇ ਜੇ G20 ਦੇ ਉਸ ਫੰਕਸ਼ਨ ਨੂੰ ਲੈ ਕੇ ਜਾਂ ਉਹਨਾਂ ਦੇ ਸਮਿਟ ਨੂੰ ਲੈ ਕੇ ਆਪਣਾ ਦਾਅਵਾ ਕਰਨ ਵਾਲਾ ਭਾਰਤ ਅਜੇ ਇੱਕ ਪਾਰਟ ਆਇਆ ਡਾਕੂਮੈਂਟਰੀ ਦਾ, ਔਰ ਉਹਨੂੰ ਲੈ ਕੇ ਜਿਸ ਕਿਸਮ ਦਾ ਰਿਐਕਸ਼ਨ ਗਵਰਨਮੈਂਟ ਲੈਵਲ ਤੇ, ਔਰ ਜਿਹੜਾ ਪਹਿਲਾ ਰਿਐਕਸ਼ਨ ਹੀ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਮਿਸਟਰ ਬਾਗਚੀ ਨੇ ਦਿੱਤਾ ਸੀ, ਉਹਨੇ ਕਿਹਾ ਇਟਸ ਪ੍ਰੋਪੇਗੈਂਡਾ, ਕਲੋਨੀਅਲ ਮਾਈਂਡਸੈਟ। ਔਰ ਹੁਣ ਇਸ ਦੇ ਉੱਤੇ ਜਿਹੜਾ ਮੈਂ ਸਮਝਦਾ ਵੀ ਬੇਸ਼ੱਕ ਬ੍ਰਿਟਿਸ਼ਰਸ ਉਹ ਆਪਣੇ ਕਿਸਮ ਦੀ ਇੱਕ ਨਸਲ ਹੈ ਜਿਨ੍ਹਾਂ ਨੇ ਧੋਖਾ ਵੀ ਕਰਨਾ ਹੈ, ਝੂਠ ਵੀ ਬੋਲਣਾ ਹੈ, ਦੂਜੇ ਪਾਸੇ ਵੀ ਦੇਖਣਾ ਹੈ, ਪਰ ਘੱਟੋ ਘੱਟ ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਜੋ ਉਹਨਾਂ ਨੇ ਕਿਹਾ ਉਹ ਉਸ ਦੇ ਉੱਤੇ ਫਿਰ ਕਈ ਵਾਰ ਉਹਨਾਂ ਨੂੰ ਲੱਗਦਾ ਵੀ ਆਪਣੀ ਕ੍ਰੈਡੀਬਿਲਿਟੀ ਲਈ ਸਾਨੂੰ ਖਲੋਣਾ ਵੀ ਚਾਹੀਦਾ। ਔਰ ਇਸ ਦੇ ਉੱਤੇ ਜਿਵੇਂ ਉਸ ਵੇਲੇ ਜਦੋਂ ਕਿ 2002 'ਚ ਗੁਜਰਾਤ 'ਚ ਮੋਦੀ ਦੇ ਚੀਫ ਮਿਨਿਸਟਰ ਹੁੰਦਿਆਂ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ, ਔਰ 2000 ਤੋਂ ਜ਼ਿਆਦਾ ਦੀ ਫਿਗਰ ਤਾਂ ਹੁਣ ਇਹ ਕਹਿ ਰਹੇ ਨੇ, ਔਰ ਉਸ ਵੇਲੇ ਜਿਹੜਾ ਫੋਰਨ ਸੈਕਟਰੀ ਸੀ ਜੈਕ ਸਟ੍ਰॉ ਜੀ, ਉਸ ਨੇ ਔਰ ਉਹਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਮਾਰੇ ਗਏ ਮੁਸਲਮਾਨ ਉਹਨਾਂ 'ਚ ਬ੍ਰਿਟਿਸ਼ ਓਰੀਜਨ ਦੇ ਜਿਹੜੇ ਗੁਜਰਾਤੀ ਮੁਸਲਮਾਨ ਨੇ ਉਹ ਵੀ ਸੀ ਉਹਨਾਂ ਦੇ ਵਿੱਚ, ਔਰ ਆਪਣੇ ਹਾਈ ਕਮਿਸ਼ਨ ਨੂੰ ਉਹਨੇ ਜੈਕ ਸਟ੍ਰॉ ਨੇ ਕਿਹਾ ਕਿ ਭਾਈ ਇਸ ਦੀ ਪੜਤਾਲ ਕਰਾਓ, ਔਰ ਹਾਈ ਪਾਵਰਡ ਉਹਨਾਂ ਨੇ ਜੋ ਇਨਵੈਸਟੀਗੇਸ਼ਨ ਕਰਾਈ, ਜੋ ਉਹਨਾਂ ਦੀ ਰਿਪੋਰਟ ਆਈ, ਉਸ 'ਤੇ ਬੇਸਡ ਹੀ ਇਹ ਡਾਕੂਮੈਂਟਰੀ ਹੈ। ਔਰ ਇਹਦੇ ਬਾਵਜੂਦ ਉਹਨਾਂ ਨੇ ਮੋਦੀ ਨੂੰ ਵੀ, ਸਰਕਾਰੀ ਆਫੀਸ਼ੀਅਲਸ ਨੂੰ ਵੀ, ਔਰ ਸਾਰਿਆਂ ਨੂੰ ਇਹ ਮੌਕਾ ਦਿੱਤਾ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਈਵਨ ਜਦੋਂ ਜੈਕ ਸਟ੍ਰॉ ਕਰਨ ਥਾਪਰ ਦੇ ਸ਼ੋਅ 'ਤੇ ਆਇਆ, ਉਹਨੇ ਉਹੀ ਰਿਪੀਟ ਕੀਤਾ। ਉਹਨੇ ਕਿਹਾ ਕਿ ਜੀ ਜੋ ਹੈ ਉਹਨੇ ਕੋਈ ਵੀ ਜਿਹੜਾ ਆਪਣੇ ਆਪ ਨੂੰ ਉਹਨੇ ਕੋਈ ਸਟੈਪ ਬੈਕ ਨਹੀਂ ਕੀਤਾ, ਇਹ ਇੱਕ ਬਹੁਤ ਵੱਡੀ ਗੱਲ ਸੀ। ਫਿਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਕਰਨ ਥਾਪਰ ਦੇ ਸ਼ੋਅ ਦੇ ਉੱਤੇ ਹੀ ਦਾ ਹਿੰਦੂ ਜਿਹੜੀ ਮੈਡਰਾਸ ਤੋਂ ਛਪਦੀ ਅਖਬਾਰ, ਔਰ ਮੈਂ ਕਹਿੰਦਾ ਵੀ ਕਈ ਵਾਰ ਇਹ ਜਿਹੜੇ ਸਾਊਥ ਵਾਲੇ ਨੇ ਜਿੰਨਾ ਮਰਜ਼ੀ ਇਹ ਨਾਰਥ 'ਚ ਡਰ ਜਾਂ ਦੂਜਾ ਦੇ ਕੇ ਇੱਥੇ ਤਾਂ ਜੋ ਬੁਲਾਓ ਉਹ ਬੋਲਣ ਲੱਗ ਜਾਂਦੇ ਨੇ। ਉਹਨੇ ਆਪਣੇ ਇੰਟਰਵਿਊ 'ਚ ਕਿਹਾ, ਉਹਨੇ ਕਿਹਾ ਵੀ ਇੰਡੀਆ ਆਪਣਾ ਜਲੂਸ ਕਢਾ ਰਿਹਾ, ਇਟ ਇਜ਼ ਰਿਡੀਕੂਲਸ। ਉਹਨੇ ਕਿਹਾ ਵੀ ਇਹ ਡਾਕੂਮੈਂਟਰੀ ਜਿੰਨੀ ਫੇਅਰ ਹੈ, ਜਿਹੜਾ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਵਿੱਚ ਜਿਹਨੂੰ ਆਬਜੈਕਟਿਵਿਟੀ ਕਹਿੰਦੇ ਨੇ, ਉਸ ਲਿਹਾਜ਼ ਨਾਲ ਜਿਸ ਲੈਵਲ ਦਾ ਉਹਨੇ ਹੈ, ਉਹਨੇ ਕਿਹਾ ਮੈਂ 2-3 ਵਾਰੀ ਦੇਖੀ ਹੈ, ਇਹਦੇ 'ਚ ਕੁਛ ਵੀ ਆਬਜੈਕਸ਼ਨੇਬਲ ਨਹੀਂ ਹੈ। ਇੱਕ ਫਾਈਨ ਵਰਕ ਹੈ ਜਰਨਲਿਜ਼ਮ ਦਾ, ਇਨਵੈਸਟੀਗੇਟਿਵ ਜਰਨਲਿਜ਼ਮ ਦਾ। ਔਰ ਇਹ ਜਿਹੜੀ ਹੈ ਬਿਲਕੁਲ ਇਸ ਦੇ ਉੱਤੇ ਪਾਬੰਦੀ ਲਾ ਕੇ ਇਹਨਾਂ ਨੇ ਆਪਣਾ ਜਲੂਸ ਕਿਉਂਕਿ ਇੰਡੀਆ ਨੇ ਇੰਟਰਨੈਟ ਪਲੇਟਫਾਰਮ ਤੋਂ ਵੀ,
YouTube ਪਲੇਟਫਾਰਮ ਤੋਂ ਵੀ, ਔਰ ਇਸ ਹੱਦ ਤੱਕ ਜੰਗ ਛੇੜ ਦਿੱਤੀ ਹੈ ਕਿ ਇਹਨੂੰ ਕਿਸੇ ਲੈਵਲ ਤੇ ਵੀ ਦਿਖਾਣ ਨਹੀਂ ਦੇਣਾ ਕਿ ਜੇ JNU ਯੂਨੀਵਰਸਿਟੀ ਦੇ ਸਟੂਡੈਂਟਸ ਨੇ, ਉੱਥੇ ਪ੍ਰੋਗਰੈਸਿਵ ਮਾਈਂਡਡ ਸਟੂਡੈਂਟਸ ਨੇ, ਉਹਨਾਂ ਨੇ ਪ੍ਰਬੰਧ ਕੀਤਾ ਕਿ ਠੀਕ ਹੈ ਆਫਟਰ ਈਵਨਿੰਗ 9 ਵਜੇ ਅਸੀਂ ਜਿਹੜਾ ਹੈ ਉਹ ਫਲਾਣੀ ਥਾਂ ਤੇ ਇਕੱਠੇ ਹੋ ਕੇ ਇਸ ਨੂੰ ਦੇਖਾਂਗੇ ਰਲ ਕੇ। ਉਹਨਾਂ ਨੇ ਕੈਂਪਸ ਦੀ ਬਿਜਲੀ ਕੱਟ ਦਿੱਤੀ, ਇੰਟਰਨੈਟ ਸਲੋ ਕਰ ਦਿੱਤਾ। ਫਿਰ ਜਿਹੜੇ ਇਹਨਾਂ ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹਿੰਦੂਤਵਾ ਦੀ ਆਊਟਫਿਟ ਹੈ ਸਟੂਡੈਂਟਸ ਦੇ ਵਿੱਚ, ਜਿਹੜੇ ਸਟੂਡੈਂਟਸ ਦੇਖ ਰਹੇ ਸੀ ਜਦੋਂ ਨਿਕਲੇ ਉਹਨਾਂ ਦੇ ਉੱਤੇ ਪਥਰਾਵ ਕੀਤਾ। ਇਸ ਲੈਵਲ ਦੇ ਉੱਤੇ ਇਹ ਲੈ ਗਏ ਕਿ ਭਾਈ ਉਸ ਤੋਂ ਇਹ ਲੱਗਦਾ ਹੈ ਕਿ ਵੀ ਵਾਕਿਆ ਹੀ ਜਦੋਂ ਇਹ ਨਜ਼ਰ ਆਉਂਦਾ ਹੈ ਕਿ ਇਹ ਜਾ ਰਿਹਾ ਟੁੱਟਣ ਵਾਲੀ ਜਾ ਰਿਹਾ। ਇਹ ਕਈ ਵਾਰ ਅਸੀਂ ਤਾਂ ਚਲੋ ਫੋਰਸਫੁਲੀ ਹਮੇਸ਼ਾ ਬਿਲੀਵ ਵੀ ਕਰਦੇ ਹਾਂ ਕਿ ਵੀ ਇਹ ਇੱਕ ਜ਼ਰਜ਼ਰ ਇਸ ਦੀ ਫਾਊਂਡੇਸ਼ਨ ਹੈ, ਇਹ ਕਿਸੇ ਵੇਲੇ ਵੀ ਢਹਿ ਸਕਦਾ, ਪਰ ਇਹ ਤਾਂ ਇਹਨੂੰ ਤਾਂ ਮਾਰਨ ਦੇ ਲਈ ਕੋਈ ਟੈਂਕ ਤੋਪ ਦੀ ਵੀ ਲੋੜ ਨਹੀਂ। ਇਹ ਤਾਂ ਕੁਛ ਜਿਹੜਾ ਮਿੰਟਾਂ ਦੀ ਇਸ ਡਾਕੂਮੈਂਟਰੀ ਨੇ ਇਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਔਰ ਉਹਦੇ 'ਚ ਉਹਨਾਂ ਨੇ ਕੋਈ ਮੋਦੀ ਕੋ ਅਜੇ ਜਿਹੜਾ ਉਹਦਾ ਸੈਕੰਡ ਪਾਰਟ ਹੈ ਉਹ ਮੋਰ ਸਪੈਸੀਫਿਕ ਹੋਏਗਾ, ਜਿਹਦੇ 'ਚ ਇਹਨਾਂ ਦੀ ਕੰਪਲਿਸਿਟੀ ਕਿਸ ਲੈਵਲ ਤੱਕ ਸੀ, ਕਿਉਂਕਿ ਪਹਿਲੇ 'ਚ ਤਾਂ ਇਹ ਤਾਂ ਹੁਣ ਜ਼ਾਹਰ ਹੈ ਕਿ ਵੀ ਆਇਆ ਕਿ ਭਾਈ ਨੇ ਮੋਦੀ ਨੇ ਖੁਦ ਜਿਹੜੇ ਪੁਲਿਸ ਚੀਫ ਸੀ, ਪੁਲਿਸ ਕਮਿਸ਼ਨਰ ਤੋਂ ਲੈ ਕੇ IGs ਤੋਂ ਲੈ ਕੇ SSPs ਤੱਕ, ਉਹਨਾਂ ਦੀ ਮੀਟਿੰਗ 'ਚ ਕਿਹਾ ਵੀ ਇਹਨੂੰ ਰੋਕਿਆ ਨਾ ਜਾਏ, ਹਿੰਦੂ ਮੌਬਸ ਨੂੰ ਜਾਂ ਦੂਜਿਆਂ ਨੂੰ, ਲੈਟ them। ਸੋ ਜ਼ਾਹਰ ਹੈ ਕਿ ਵੀ ਇਹ ਕੰਪਲਿਸਿਟ ਵੀ ਸੀ। ਔਰ ਇਹ ਹਾਲਾਂ ਇਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਗੋਧਰਾ ਕਾਂਡ ਦਾ ਜ਼ਿਕਰ ਹੈ ਕਿ ਵੀ ਈਵਨ ਜਿਹੜੀ ਰੇਲਵੇ ਨੇ ਉਸ ਵੇਲੇ ਲਾਲੂ ਪ੍ਰਸਾਦ ਯਾਦਵ ਜਦੋਂ ਬਾਅਦ ਦੇ ਵਿੱਚ ਰੇਲਵੇ ਮਿਨਿਸਟਰ ਬਣਿਆ ਮਨਮੋਹਨ ਸਿੰਘ ਦੀ ਸਰਕਾਰ ਵੇਲੇ 2004 ਦੇ ਵਿੱਚ, ਉਹਨਾਂ ਨੇ ਆਪਣਾ, ਕਿਉਂਕਿ ਇਹਦਾ ਆਧਾਰ ਤਾਂ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਇਹੀ ਬਣਾਇਆ ਗਿਆ ਸੀ ਕਿ ਜੀ ਇਹ ਕਾਰ ਸੇਵਕ ਜਿਹੜੇ ਨੇ, ਜਿਹੜੇ ਅਯੁੱਧਿਆ ਤੋਂ ਮੁੜ ਰਹੇ ਸੀ, ਉਹਨਾਂ ਨੂੰ ਗੋਧਰਾ ਸਟੇਸ਼ਨ ਤੇ ਰੋਕ ਕੇ ਮੁਸਲਮਾਨਾਂ ਨੇ ਜਿਹੜਾ ਉਸ ਡੱਬੇ ਨੂੰ ਅੱਗ ਲਾ ਦਿੱਤੀ ਜਿਹਦੇ 'ਚ ਉਹ ਸੀ। ਹਾਲਾਂ ਬਾਅਦ ਦੇ ਵਿੱਚ ਸਾਹਮਣੇ ਆਇਆ ਸੀ ਜਿਹੜੀ ਇਨਕੁਆਇਰੀ 2004 'ਚ ਰੇਲਵੇ ਮਿਨਿਸਟਰੀ ਨੇ ਕਰਵਾਈ ਕਿ ਕੋਈ ਉਹਨਾਂ ਤੇ ਹਮਲਾ ਨਹੀਂ ਸੀ ਹੋਇਆ। ਜਿਹੜੇ ਉੱਥੋਂ ਸੀ ਆ ਰਹੇ ਉਹ ਅੰਦਰ ਸਟੋਵ ਦੇ ਉੱਤੇ ਜਿਹੜਾ ਉਹ ਰੋਟੀਆਂ ਬਣਾ ਰਹੇ ਸੀ ਆਪਣਾ, ਜਾਂ ਜੋ ਵੀ ਕੁੱਕ ਕਰ ਰਹੇ ਸੀ, ਔਰ ਅੰਦਰੋਂ ਹੀ ਅੱਗ ਲੱਗੀ, ਕੋਈ ਨਹੀਂ। ਔਰ ਇਹ ਜਿਸ ਪਲੈਨਡ ਤਰੀਕੇ ਨਾਲ ਫਿਰ ਗੋਧਰਾ ਦੀ ਆੜ ਦੇ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਹੁਣ ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਹੁਣ ਇਸ ਗੱਲ ਨੂੰ 2002 ਤੋਂ ਬਾਅਦ ਅਸੀਂ 2023 ਦੇ ਵਿੱਚ ਗੱਲ ਕਰ ਰਹੇ ਹਾਂ, ਆਲਮੋਸਟ 21 ਸਾਲ ਹੋ ਗਏ ਨੇ। ਮੋਦੀ ਨੇ ਉਹ ਮੁਸਲਮਾਨਾਂ ਦੀ ਨਸਲਕੁਸ਼ੀ ਕਰਕੇ ਉਹ ਚੀਫ ਮਿਨਿਸਟਰ ਤੋਂ ਪ੍ਰਾਈਮ ਹਿੰਦੂ ਹਿਰਦੇ ਸਮਰਾਟ ਬਣਿਆ। ਔਰ ਇਸ ਦੇ ਬਾਵਜੂਦ ਕਿ ਉਸ ਵੇਲੇ ਦਾ ਈਵਨ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪਾਈ, ਦੇਖੋ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਵਾਜਪਾਈ ਦੀ ਇਹ ਬਿਲਕੁਲ ਚਾਹਨਾ ਸੀ। ਵਾਜਪਾਈ ਨੇ ਇੱਕ ਪ੍ਰੈਸ ਕਾਨਫਰੰਸ ਜਿਹਦੇ ਵਿੱਚ ਮੋਦੀ ਉਹਦੇ ਨਾਲ ਬੈਠਾ ਸੀ, ਉਸਨੇ ਚੇਸਟ ਹਿੰਦੀ ਦੇ ਵਿੱਚ ਕਿਹਾ ਸੀ कि हमारा एक राज धर्म भी है और राज धर्म निभाना चाहिए। अगर राज धर्म हम नहीं निभाते तो हम जो हैं वो जवाबदेह हैं। सो ये डायरैक्ट इंडिकेशन सी कि भाई रिजाइन कर, और ये वाजपेयी ने क्लीयर भी कर दिता सी। लेकिन किवें जदों असीं ये कहंदे हैं जी मोदी अमित शाह जां योगी ये तां थ्रो कीते हुए ने, ਇਹ ਕੱਲ੍ਹ ਨੂੰ ਪਾਸੇ ਕਰਕੇ ਇਹਨਾਂ ਦੀ ਥਾਂ ਕੋ ਹੋਰ ਲੈ ਆਣਗੇ ਵੀ ਇਹ RSS ਦੀ ਲਾਈਨ ਹੈ। ਪਰ ਇਸ ਤੋਂ ਜਦੋਂ ਵਾਜਪਾਈ ਨੇ ਅਸਤੀਫਾ ਮੰਗਿਆ ਉਸ ਤੋਂ ਫੌਰਨ ਬਾਅਦ ਇਹਨਾਂ ਦੀ BJP ਦੀ ਜਿਹੜੀ ਐਗਜ਼ੈਕਟਿਵ ਦੀ ਗੋਆ ਦੇ ਵਿੱਚ ਮੀਟਿੰਗ ਸੀ, ਉਹਨਾਂ ਦਾ ਕੋਈ ਕਨਵੈਨਸ਼ਨ ਵੀ ਸੀ, ਔਰ ਦੂਜਾ ਉਹਦੇ 'ਚ ਵਾਜਪਾਈ ਨੂੰ RSS ਹੈੱਡਕੁਆਟਰ ਨਾਗਪੁਰ ਨੇ ਬਿਲਕੁਲ ਕਲੀਅਰ ਕਰਤਾ ਕਿ ਫਰਗੈਟ ਅਬਾਊਟ ਇਟ, ਮੋਦੀ ਨੇ ਜੋ ਕੀਤਾ ਉਹ ਸਾਡੀ ਲਾਈਨ ਮੁਤਾਬਕ ਕੀਤਾ ਔਰ ਇਹ ਅਸਤੀਫਾ ਨਹੀਂ ਦੇਗਾ। ਔਰ ਫਿਰ RSS ਨੇ ਈਵਨ ਅਡਵਾਨੀ ਨੂੰ, ਕਿਉਂਕਿ ਉਸ ਪੀਰੀਅਡ ਦੇ ਵਿੱਚ ਹੀ ਵਾਜਪਾਈ ਸਾਲਾਂ ਦੇ ਵਿੱਚ ਅਡਵਾਨੀ ਪਾਕਿਸਤਾਨ ਦੀ ਟੂਰ ਤੇ ਜਾਂਦਾ ਹੈ ਔਰ ਕਰਾਚੀ ਦੇ ਵਿੱਚ ਜਿਹੜਾ ਉਹ ਕਾਇਦੇ ਆਜ਼ਮ ਦੇ ਮਜ਼ਾਰ ਦੇ ਉੱਤੇ ਜਾ ਕੇ ਉਹਨੇ ਜਿਹੜਾ ਲਿਖਿਆ ਔਰ ਉਹਦਾ ਇੰਟਰਵਿਊ ਵੀ ਆਇਆ, ਉਹਨੇ ਕਿਹਾ ਕਿ ਵੀ ਕਾਇਦੇ ਆਜ਼ਮ ਲਫ਼ਜ਼ ਵੀ ਉਹਨੇ ਇਸਤੇਮਾਲ ਕੀਤਾ ਜਿਹਨਾਂ ਕਿ ਉਹ ਇੱਕ ਸੈਕੂਲਰ ਆਦਮੀ ਸੀ, ਕਿ ਉਹ ਫਿਰਕੂ ਨਹੀਂ ਸੀ, ਉਹਦੇ ਵਾਪਸ ਆਉਣ ਦੀ ਦੇਰ ਸੀ। ਉਹ ਅਡਵਾਨੀ ਜਿਹੜਾ ਜਿਹਨੇ ਇੱਕ ਇੱਕ ਇੱਟ ਕਰਕੇ ਜਿਹੜਾ RSS ਦੀ ਆਈਡੀਓਲੋਜੀ ਨੂੰ ਹੋਮ ਮਿਨਿਸਟਰ ਹੁੰਦਿਆਂ ਵੀ ਕਿਵੇਂ ਉਸ ਨੇ ਉਹ ਹਿਮੰਤ ਕਾਰਕਰੇ ਔਰ ਉਹ ਸਾਰਿਆਂ ਦਾ ਮਰਡਰ ਕਰਾਇਆ, ਜਿਨ੍ਹਾਂ ਨੇ ਅਭਿਨਵ ਭਾਰਤੀ, ਪ੍ਰਗਿਆ ਭਾਰਤੀ, RS ਕਰਨਲ ਪ੍ਰੋਤ, ਇਹਨਾਂ ਸਾਰਿਆਂ ਨੂੰ ਐਕਸਪੋਜ਼ ਕੀਤਾ। ਇੱਕ ਸਟੇਟਮੈਂਟ ਉਹਦੀ ਕਾਫੀ ਸੀ। ਉਹਨਾਂ ਨੇ ਫੈਸਲਾ ਕੀਤਾ ਕਿ ਭਾਈ ਇਹ ਤਾਂ ਜਿਨ੍ਹਾਂ ਦਾ ਐਡਮਾਇਰਰ ਹੈ
ਉਹਨੂੰ ਜਿਹੜਾ ਉਹ ਉਹਨਾਂ ਨੇ ਡਾਊਨਗ੍ਰੇਡ ਕਰਕੇ ਉਹਨਾਂ ਨੇ ਉਹ ਨਰਿੰਦਰ ਮੋਦੀ ਜਿਹੜਾ ਕਦੇ ਸਿਰ ਤੇ ਇਸਲਾਮੀ ਟੋਪੀ ਨਹੀਂ ਲੈਂਦਾ ਕਿ ਬਈ ਇਹਨੂੰ ਦਿਓ ਵੀ ਫੰਕਸ਼ਨਾਂ 'ਚ ਉਵੇਂ ਹੀ ਆ ਜਾਂਦਾ ਉਸ ਨੂੰ ਉਹਨਾਂ ਨੇ ਜਿਹੜਾ ਫਿਰ ਪ੍ਰਮੋਟ ਕੀਤਾ ਔਰ ਮੋਦੀ ਨੂੰ ਫਿਰ RSS ਨੇ ਭਾਰਤ ਭਰ ਦੇ ਵਿੱਚ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਜਿਹੜਾ ਉਹ ਪ੍ਰਚਾਰਿਆ। ਔਰ ਇਹੀ ਹਾਲ ਜੋ ਫਿਰ ਅਡਵਾਨੀ ਦਾ ਹੋਇਆ, ਇਹੀ ਹਾਲ ਜਿਹੜਾ ਫੋਰਨ ਮਿਨਿਸਟਰ ਸੀ ਵਾਜਪਾਈ ਦੀ ਗਵਰਨਮੈਂਟ ਵੇਲੇ ਜਸਵੰਤ ਸਿੰਘ ਜਿਹੜਾ ਫੌਜੀ ਵੀ ਸੀ ਔਰ ਰਾਜਪੂਤ ਕਲੈਨ ਦੇ ਨਾਲ ਉਹਦਾ ਸੰਬੰਧ ਸੀ ਬਟ ਰਿਲੇਟਿਵਲੀ ਬੈਲੈਂਸਡ। ਉਹਨੇ ਜਦੋਂ ਹਿਸਟਰੀ ਵੀ ਉਹਦਾ ਪੈਸ਼ਨ ਸੀ, ਜਦੋਂ ਉਹਨੇ ਰਿਸਰਚ ਕਰਕੇ ਆਪਣੇ ਕਿਤਾਬ ਲਿਖੀ ਔਰ ਉਹਨੇ ਸਾਬਤ ਕੀਤਾ ਵੀ ਕਾਇਦੇ ਆਜ਼ਮ ਇੱਕ ਸੈਕੂਲਰ ਆਊਟਲੁੱਕ ਰੱਖਦਾ ਸੀ ਔਰ ਕਿਵੇਂ ਉਹਨੂੰ ਪੁਸ਼ ਕੀਤਾ ਗਿਆ ਇਸ ਕਮਿਊਨਲ ਕਾਰਡ ਵੱਲ, ਤੇ ਉਸ ਦਾ ਵੀ ਜੋ ਫਿਰ ਹਾਲ ਕੀਤਾ ਉਹ ਵੀ ਡਿਸਗ੍ਰੇਸ ਵੀ ਕੀਤਾ ਪਾਰਟੀ 'ਚੋਂ ਵੀ ਔਰ ਫਾਈਨਲੀ ਉਸ ਨੂੰ ਵੀ ਅਬੈਂਡਨ ਕੀਤਾ। ਸੋ ਮੋਦੀ ਦੀ ਤਾਂ ਕੁਆਲੀਫਿਕੇਸ਼ਨ ਹੀ ਇਹ ਹੈ ਕਿ ਵੀ ਉਸ ਨੇ ਹਜ਼ਾਰਾਂ ਮੁਸਲਮਾਨ ਮਾਰੇ ਔਰ RSS ਨੇ ਸਮਝਿਆ ਕਿ ਇਹ ਜਿਹੜਾ ਸਾਡਾ ਏਜੰਡਾ ਹੈ ਉਹਨੂੰ ਨੈਸ਼ਨਲ ਲੈਵਲ ਦੇ ਉੱਤੇ ਪ੍ਰਮੋਟ ਕਰਨ ਵਾਲਾ ਇਹੀ ਹੈ। ਔਰ ਉਹ ਮੋਦੀ ਜਿਹੜਾ ਕਦੇ MP ਨਹੀਂ ਸੀ ਰਿਹਾ, ਕੋਰਾ ਅਨਪੜ੍ਹ ਝੂਠਾ ਬੰਦਾ, ਉਸ ਨੂੰ ਕਿਵੇਂ ਉਹਨਾਂ ਨੇ ਫਿਰ ਕੱਲਾ ਹਿੰਦੂ ਹਿਰਦੇ ਸਮਰਾਟ ਨੂੰ ਪ੍ਰਾਈਮ ਮਿਨਿਸਟਰ ਹੀ ਨਹੀਂ ਬਣਾਇਆ। ਫਿਰ ਅਸੀਂ ਦੇਖਦੇ ਹਾਂ ਕਿ 2019 'ਚ ਜਦੋਂ ਦੂਸਰੀ ਵਾਰ ਉਹਨੂੰ ਬਣਾਉਣ ਤੋਂ ਪਹਿਲਾਂ ਕਿਵੇਂ ਪੁਲਵਾਮਾ ਔਰ ਫਿਰ ਸਰਜੀਕਲ ਸਟ੍ਰਾਈਕਸ ਦਾ ਬਾਲਾਕੋਟ ਡਰਾਮਾ ਔਰ ਉਹ ਸਾਰਾ ਕੀਤਾ ਗਿਆ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਵੀ ਭਾਰਤ ਦੇ ਵਿੱਚ ਇੱਕ ਪੂਰੀ ਡਿਬੇਟ ਛਿੜੀ ਹੈ ਔਰ ਉਹਨਾਂ ਨੇ ਖੁਦ ਹੀ ਇਸ ਕਿਸਮ ਦੀਆਂ ਉਹਨਾਂ ਦੀਆਂ ਜੇ ਤੁਸੀਂ ਖਬਰਾਂ ਦੇਖਦੇ ਹੋ ਫਾਈਟ ਓਵਰ BBC ਡਾਕੂਮੈਂਟਰੀ ਔਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਐਂਡ 2002 ਗੁਜਰਾਤ ਰਾਇਟਸ ਔਰ ਕਾਂਗਰਸ ਔਰ CPM ਉਹਨਾਂ ਨੇ ਤਾਂ ਇਹ ਕਿਹਾ ਕਿ ਬਈ ਅਲਟੀਮੇਟਲੀ ਜਿਹੜਾ ਹੈ ਉਹ ਟਰੂਥ ਬਾਹਰ ਆਉਂਦੀ ਹੈ। ਰਾਹੁਲ ਗਾਂਧੀ ਨੇ ਇਸ ਦੇ ਉੱਤੇ ਲਾਈਨ ਲਈ ਔਰ ਮੈਂ ਈਵਨ ਦੇਖ ਰਿਹਾ ਸੀ ਕਿ ਮੋਹਨ ਗੋਪਾਲ ਇਹ ਡਾਇਰੈਕਟਰ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਹੈ, ਇਹਨੇ ਵੀ ਫੋਰਸਫੁਲੀ ਇਹ ਗੱਲ ਕਹੀ ਹੈ ਕਿ ਇਟ ਇਜ਼ ਕਲੀਅਰ ਦੇਅਰਫੋਰ that the issue is not about criticism of the then Chief Minister of Gujarat or Prime Minister of India. The question is, the criticism is of persona of Narendra Modi ਔਰ ਇਸ ਨਾਲ ਕੋਈ ਮੁਲਕ ਦੀ ਸੋਵਰਨਿਟੀ, ਕੋਈ ਸੁਪਰੀਮ ਕੋਰਟ ਦਾ, ਕਿਉਂਕਿ ਇੰਡੀਆ ਦਾ ਲਾਅ ਮਿਨਿਸਟਰ ਇਹ ਕਹਿ ਰਿਹਾ ਦੇਖੋ ਨਾ ਸਿਰਫ BBC ਨੇ ਸਾਡੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕੀਤਾ ਕਿਉਂਕਿ ਸੁਪਰੀਮ ਕੋਰਟ ਨੇ ਮੋਦੀ ਨੂੰ ਕਲੀਨ ਚਿੱਟ ਦਿੱਤੀ ਹੈ, ਦਾ ਮਤਲਬ ਹੈ ਵੀ ਉਸ ਦੇ ਉੱਤੇ ਤਾਂ ਕੋਈ ਹੈ ਹੀ ਨਹੀਂ ਹੈ, ਇਹ ਦਖਲ ਅੰਦਾਜ਼ੀ ਹੈ ਔਰ ਸਾਡੇ ਸੁਪਰੀਮ ਕੋਰਟ ਨੂੰ ਵੀ ਡਾਊਨਗ੍ਰੇਡ ਕਰਨਾ ਹੈ। ਔਰ ਇਸ ਦੇ ਉੱਤੇ ਮਿਸਟਰ ਜੀ ਮੋਹਨ ਗੋਪਾਲ ਇਹ ਕਹਿੰਦੇ ਨੇ ਕਿ ਭਾਈ ਇਹ ਬਿਲਕੁਲ ਜਿਹੜਾ ਇਹ ਕੋਈ ਇਸ ਕਿਸਮ ਦਾ ਨਹੀਂ ਹੈ ਕਿ ਵੀ ਇਸ ਦੇ ਨਾਲ ਕੋਈ ਇੰਡੀਆ ਦਾ ਮੈਸੇਜ ਇਜ਼ ਕਲੀਅਰ। ਉਹਨਾਂ ਨੇ ਕਿਹਾ ਵੀ ਮੋਦੀ ਨੂੰ ਕ੍ਰਿਟਿਸਾਈਜ਼ ਕੀਤਾ ਜਾ ਸਕਦਾ, ਇਹਦੇ 'ਚ ਕੋਈ ਇੰਡੀਆ ਦੀ ਸੋਵਰਨਿਟੀ ਜਾਂ ਉਹਨਾਂ ਦੀ ਇੰਟਰਨਲ ਜੁਡੀਸ਼ੀਅਲ ਸਿਸਟਮ ਦੇ ਵਿੱਚ ਇੰਟਰਫੇਰੈਂਸ ਨਹੀਂ ਹੈ। ਔਰ ਇਸ ਦੇ ਨਾਲ ਜਿਹੜਾ ਰਾਹੁਲ ਦੀ ਸਟੇਟਮੈਂਟ ਇਸ ਦੇ ਉੱਤੇ ਕਾਫੀ ਮਜ਼ਬੂਤ ਹੈ। ਉਹਨੇ ਕਿਹਾ ਕਿ ਇਫ ਯੂ ਰੀਡ ਆਵਰ ਸਕ੍ਰਿਪਚਰਸ, if you read Bhagavad Gita, you read Upanishads, you will see in it, it is written that truth cannot be hidden, that truth always comes out, कि सच कदे लुकता नहीं है। और उन्हें क्या भी ठीक है, you can ban, you can suppress the press, you can control the institutions, you can use CBI, ED, all the stuff, but the truth is truth. Truth shines bright. It has a nasty habit of coming out. So no amount of banning oppression and frightening people is going to stop the truth from coming out. ਇਹਨੂੰ ਵੈਸੇ ਆਪਣੇ ਤੇ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਹਦੇ ਪਿਓ ਦੇ ਵੀ ਜੋ ਕਰਤੂਤਾਂ ਨਵੰਬਰ 84 ਦੀਆਂ ਕੀਤੀਆਂ ਹੋਈਆਂ ਨੇ, ਜਿਹੜੀ ਗੱਲ ਹੈ ਉਹਦੇ ਕੰਟੈਕਸਟ ਕਹਿ ਰਿਹਾ ਕਿ ਮੋਦੀ ਨੂੰ ਦੱਸ ਰਿਹਾ ਹੈ ਕਿ ਭਾਈ ਇਹ ਜਿੰਨੇ ਮਰਜ਼ੀ 100 ਪਰਦਿਆਂ ਝੂਠ ਆ ਕੇ ਹਾਂ ਉਸ ਨੂੰ ਲਪੇਟ ਲੈ, ਲੇਕਿਨ ਉਹਨਾਂ 100 ਪਰਦਿਆਂ ਨੂੰ ਪਾੜ ਕੇ ਸੱਚ ਬਾਹਰ ਆ ਜਾਂਦਾ। ਸੋ ਇਹ ਸੱਚ ਦਾ ਟਾਕਰਾ ਇਹਨੂੰ ਵੀ ਕਦੇ ਆਪਣੇ ਪਿਓ ਲਈ, ਆਪਣੇ ਦਾਦੀ ਦੀਆਂ ਕਰਤੂਤਾਂ ਲਈ ਕਰਨਾ ਪਏਗਾ ਕਿਉਂਕਿ ਟਰੂਥ ਦਾ ਇੱਕ ਆਪਣਾ ਭਾਰ ਹੁੰਦਾ ਔਰ ਇਕੱਲਾ ਇਹੀ ਨਹੀਂ, ਅਸੀਂ ਇਹ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨੌਜਵਾਨਾਂ ਨੇ ਯੂਥ ਆਊਟਫਿਟਸ ਡਿਫਾਈ ਬੈਨ ਟੂ ਹੋਲਡ ਪਬਲਿਕ ਸਕਰੀਨਿੰਗ ਆਫ BBC ਡਾਕੂਮੈਂਟਰੀ ਔਰ ਇਹ JNU ਔਰ ਈਵਨ ਕੇਰਲਾ ਦੇ ਵਿੱਚ ਵੀ ਉੱਥੋਂ ਦੀਆਂ ਯੂਨੀਵਰਸਿਟੀਜ਼ ਦੇ ਸਟੂਡੈਂਟਸ ਨੇ ਇਸ ਨੂੰ ਡਿਫਾਈ ਕੀਤਾ, ਉਹਨਾਂ ਦੇ ਜੋ ਬੈਨ ਲਾਇਆ ਔਰ ਦੂਜਾ ਔਰ ਉਹ ਐਗਜ਼ਿਬਿਟ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ 21 ਸਾਲ ਬਾਅਦ ਬੇਸ਼ੱਕ
ਇਹ ਵੀ ਇੱਕ ਪਾਰਟਲੀ ਟਰੂਥ ਹੈ ਔਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਇਹ 4 ਦਿਨਾਂ ਦੀ ਚਰਚਾ ਹੈ ਔਰ ਹੋ ਸਕਦਾ ਜਿਹੜਾ ਦੂਸਰਾ ਪਾਰਟ ਹੈ ਜੇ BBC ਜਿਵੇਂ ਰਿਸ਼ੀ ਸੂਨਕ ਨੇ ਬਿਹੇਵ ਕੀਤਾ ਹੈ ਜਾਂ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਕੀਤਾ ਸੀ, ਜ਼ਿਕਰ ਕਰਾਂਗੇ। ਉਸ ਤੋਂ ਬਾਅਦ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਦੂਸਰਾ ਪਾਰਟ ਨਾ ਵੀ ਦਿਖਾਇਆ ਜਾਏ, ਆ ਵੀ ਜਾਏ, ਹੋਰ ਹਫਤਾ ਕਰੌਲਾ ਰਹੇਗਾ, ਫਿਰ ਜਿਹੜਾ ਹੈ ਉਹ ਗੱਲਬਾਤ ਮੁੱਕ ਜਾਏਗੀ। ਲੇਕਿਨ ਇਸ ਸਾਰੇ ਨੇ ਇੱਕ ਵਾਰ ਫਿਰ ਕਟਹਿਰੇ 'ਚ ਵੀ ਲਿਆ ਕੇ ਖੜਾ ਕੀਤਾ ਮੋਦੀ ਐਂਡ ਕੰਪਨੀ ਨੂੰ। ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਇਹਦੀ ਟਾਈਮਿੰਗ ਦੱਸਦੀ ਹੈ ਕਿ ਮੇਬੀ ਮੋਦੀ ਐਂਡ ਕੰਪਨੀ ਦੇ ਲਈ, ਭਾਰਤੀ ਰਜੀਮ ਦੇ ਲਈ ਆਉਣ ਵਾਲੇ ਦਿਨ ਉਵੇਂ ਨਾ ਹੋਣ ਜਿਵੇਂ ਇਹ ਸਮਝਦੇ ਰਹੇ ਨੇ ਔਰ ਕਹਿੰਦੇ ਰਹੇ ਨੇ, ਕਿਉਂਕਿ ਕਈ ਵਾਰੀ ਕੁਝ ਇੰਡੀਕੇਸ਼ਨਸ ਟਾਈਮਿੰਗ ਦੇ ਨਾਲ ਜੁੜੀਆਂ ਹੁੰਦੀਆਂ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਆ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।